ਹੁਣ ਜਿਹੜੀ ਹਰਜੋਤ ਸਿੰਘ ਜੀ ਜੀ ਆਪਣੇ ਗਵਾਂਢੀ ਮੁਲਕ ਮੈਕਸੀਕੋ ਦੀ ਗੱਲ ਕਰਦੇ ਆ, ਅਲ ਮੈਂਚੋ ਨੂੰ ਕਹਿੰਦੇ ਜੀ ਮਾਰਤਾ, ਜਿਹੜਾ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਆ। ਉਹ ਤੋਂ ਬਾਅਦ ਦੇ ਵਿੱਚ ਪਤੰਦਰਾਂ ਨੇ ਜਿਹੜਾ ਹੈਗਾ ਮੈਕਸੀਕੋ ਦਾ ਇੱਕ ਹਵਾਈ ਅੱਡੇ ਤੇ ਹਮਲਾ ਕਰਤਾ। ਚੰਗਾ ਜਿਹੜਾ ਹਰਜੋਤ ਸਿੰਘ ਜੀ ਖੂਨੀ ਝੜਪਾਂ ਜਿਹੜੀਆਂ ਇਸ ਟਾਈਮ ਉੱਥੇ ਹੋ ਰਹੀਆਂ ਆ, ਮੈਕਸੀਕੋ ਦਾ ਇੱਕ ਵੱਡਾ ਡਰੱਗ ਕਾਰਟਲ ਦਾ ਡਰੱਗ ਲਾਰਡ ਲੀਡਰ ਜਿਹੜਾ ਹੈ ਇਸ ਕਾਰਟਲ ਦਾ, ਜਿਸ ਦਾ ਜਿਹਨੂੰ ਇਹ ਮੰਨਿਆ ਜਾਂਦਾ ਵੀ ਇਹ ਮਾਸਟਰ ਮਾਈਂਡ ਸੀਗਾ ਯੂਐਸ ਦੇ ਵਿੱਚ ਫੈਂਟਨਲ ਪੁਸ਼ ਕਰਨ ਵਾਲਾ, ਉਹ ਉਸ ਦੇ ਦੁਆਰਾ ਜੋ ਇਹ ਕੀਤਾ ਜਿਹੜਾ ਉਹ ਜਾ ਰਿਹਾ ਸੀ। 15 ਮਿਲੀਅਨ ਦੀ ਬਾਉਂਟੀ ਸੀਗੀ ਉਸ ਦੇ ਸਿਰ ਦੇ ਉੱਤੇ ਅਮਰੀਕਾ ਵੱਲੋਂ। ਤੇ ਆ ਥੋੜੇ ਦਿਨ ਪਹਿਲਾਂ ਆਪਾਂ ਕਿੰਨਾ ਰੌਲਾ ਸੁਣ ਰਹੇ ਸੀਗੇ ਵੀ ਪਤਾ ਨਹੀਂ ਮੈਕਸੀਕੋ ਦੇ ਵਿੱਚ ਜਾ ਕੇ ਅਮਰੀਕਾ ਵਾਲਿਆਂ ਨੇ ਕਾਰਵਾਈ ਜਿਹੜੀ ਉਹ ਕਰਨੀ ਆ। ਸੋ ਹੋ ਲੱਗਦਾ ਵੀ ਮੈਕਸੀਕੋ ਵਾਲੇ ਮਨਾ ਲਏ, ਉਹਨਾਂ ਨੇ ਉਹ ਕਾਰਵਾਈ ਤਾਂ ਕਰਤੀ, ਪਰ ਹੁਣ ਜਿਹੜਾ ਕੰਮ ਜਿਹੜਾ ਉਹ ਖਾਸਾ ਖਰਾਬ ਜਿਹੜਾ ਉੱਥੇ ਹੋ ਚੁੱਕਾ ਆ। ਹਲਿਸਕੋ ਨਿਊ ਜਨਰੇਸ਼ਨ ਕਾਰਟਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਸਿੱਧੀ ਝੜਪਾਂ ਦੇ ਵਿੱਚ ਆ ਚੁੱਕੀ ਆ। ਮੈਕਸੀਕਨ ਆਰਮੀ ਨੇ ਉਹਨਾਂ ਦਾ ਜਿਹੜਾ ਲੀਡਰ ਸੀ ਉਸ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਹਾਲਾਤ ਖਾਸੇ ਜਿਹੜੇ ਤਣਾਅਪੂਰਨ ਬਣ ਚੁੱਕੇ ਆ। ਜੀ ਸੋ ਬਿਲਕੁਲ ਉਹ ਤੋਂ ਬਾਅਦ ਐਲ ਮੈਂਚੋ, ਤੁਹਾਨੂੰ ਪਤਾ ਹੋਣਾ ਐਲ ਚੈਪੋ ਉਹਨੂੰ ਅਮਰੀਕਾ ਵਾਲੇ ਚੱਕ ਰਹੇ ਸੀ। ਐਲ ਮੈਂਚੋ ਦਾ ਮਤਲਬ ਹੁੰਦਾ ਕੁੱਕੜਾਂ ਦੀ ਲੜਾਈ, ਉਹ ਕੁੱਕੜਾਂ ਦੀ ਲੜਾਈ ਦਾ ਹੈਡ। ਸੋ ਐਲ ਮੈਂਚੋ ਜਿਹਦਾ ਐਕਚੁਅਲ ਨਾਮ ਰੂਬਨ ਸਰਵਾਂਟੇਸ ਆ, ਜਦੋਂ ਉਸ ਨੂੰ ਮਾਰਿਆ ਗਿਆ, ਇਹ 'ਚ ਕੋਈ ਸ਼ੱਕ ਨਹੀਂ ਵੀ ਅਮਰੀਕਾ ਵਾਲਿਆਂ ਦਾ ਹੱਥ ਹੈਗਾ ਉਹਦੇ ਵਿੱਚ, ਰਲ ਕੇ ਹੀ ਹੋਇਆ ਕੰਮ ਇਹ। ਉਸ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਬੰਬਾਰਡਮੈਂਟ ਕੀਤੀ, ਕਾਰਾਂ ਨੂੰ ਅੱਗ ਲਾਤੀ। ਹੁਣ ਏਅਰਲਾਈਨਸ ਜਿਹੜੀਆਂ ਆ ਸਾਰੀਆਂ ਬੰਦ ਆ, ਤੇ ਹੁਣ ਜਿਹੜੀ ਅਪਡੇਟ ਆ ਰਹੀ ਹੈ ਵੀ 25 ਫੌਜੀ ਵੀ ਮੈਕਸੀਕੋ ਦੇ ਮਾਰ ਦਿੱਤੇ ਆ ਉਹਨਾਂ ਨੇ, ਵੱਖ-ਵੱਖ ਜਗ੍ਹਾ ਦੇ ਉੱਤੇ ਐਂਬਿਊਸ਼ ਕਰਕੇ। ਸੋ ਅਮਰੀਕਨ ਜੋ ਅੰਬੈਸੀ ਨੇ ਇਹ ਕਿਹਾ ਵੀ ਕੋਈ ਵੀ ਅਮਰੀਕਨ ਬਾਹਰ ਨਾ ਨਿਕਲੇ, ਕਿਉਂਕਿ ਇਹ ਉਹ ਏਰੀਆ ਜਿੱਥੇ ਬਹੁਤ ਸਾਰੇ ਗੁਦਲਾਹਾਰਾ ਜਾਂ ਹੋਰ ਲੋਕ ਘੁੰਮਣ ਫਿਰਨ ਜਾਂਦੇ ਆ। ਵਲਾਟਾ ਕਰਕੇ ਜਿਹੜਾ 에ਅਰਪੋਰਟ ਆ, ਕਾਫੀ ਲੋਕ ਉੱਥੇ ਘੁੰਮਣ ਫਿਰਨ ਜਿਹੜਾ ਉਹ ਜਾਂਦੇ ਨੇ। 에ਅਰ ਕੈਨੇਡਾ ਨੇ ਆਪਣੀਆਂ ਸਾਰੀਆਂ ਫਲਾਈਟਸ ਉਹਨੂੰ ਸਸਪੈਂਡ ਕਰਤੀਆਂ ਆ। ਜੀ ਸੋ ਸਭ ਤੋਂ ਜ਼ਿਆਦਾ ਜਿਹੜੇ ਇਸ ਟਾਈਮ ਵਿਜ਼ਟਰਸ ਆ ਉਹ ਕੈਨੇਡਾ ਤੋਂ, ਆਪਣੇ ਗੁਆਂਢੀ ਮੁਲਕ ਤੋਂ ਗਏ ਆ, ਕਿਉਂਕਿ ਕੈਨੇਡਾ ਵਾਲੇ ਅਮਰੀਕਾ ਨੂੰ ਰਿਲੇਸ਼ਨ ਲੈ ਕੇ ਥੋੜਾ ਘੱਟ ਅਮਰੀਕਾ 'ਚ ਆ ਰਿਹਾ ਤੇ ਉੱਥੇ ਗਏ ਸੀ। ਸੋ ਉਹ ਵੀ ਹੁਣ ਸਾਰੇ ਵਿਚਾਰੇ ਜਿਹੜੇ ਸਟਕ ਹੈਗੇ ਆ। ਸੋ ਇਹ ਜਿਹੜਾ ਕਾਰਟਲ ਆ CJNG ਬੜਾ ਕਹਿੰਦੇ ਪਾਵਰਫੁਲ ਗਿਣਿਆ ਜਾਂਦਾ ਹੈ ਮੈਕਸੀਕੋ 'ਚ, ਜਿਹਦੇ 19,000 ਦੇ ਕਰੀਬ ਮੈਂਬਰਸ ਹੈਗੇ ਆ, ਤੇ 32 ਸਟੇਟਾਂ ਤੋਂ 21 ਸਟੇਟਾਂ ਦੇ ਵਿੱਚ ਇਹ ਆਪਰੇਟ ਕਰਦਾ ਹੈਗਾ। ਅਮਰੀਕਨ ਸਰਕਾਰ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਇਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੋਇਆ ਹੈਗਾ। ਪ੍ਰੈਜ਼ੀਡੈਂਟ ਟਰੰਪ ਨੇ ਵਾਰ-ਵਾਰ, ਜੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਸ਼ੌਨ ਬੋਲਟ ਆ ਉਹਨੂੰ ਕਿਹਾ ਸੀ ਵੀ ਅਸੀਂ ਇਹ ਸਾਰਾ ਰੂਟ ਆਊਟ ਕਰਨਾ ਹੈ, ਜੋ ਵੀ ਡਰੱਗ ਭੇਜਦਾ ਅਮਰੀਕਾ 'ਚ ਉਹ ਮੇਰੀ ਪ੍ਰਾਇੋਰਟੀ ਆ, ਉਹਨੂੰ ਆਊਟ ਕਰਨਾ ਹੀ ਕਰਨਾ ਹੈਗਾ। ਪਰ ਉਹਨਾਂ ਨੇ ਵਾਰ-ਵਾਰ ਬਿਆਨ ਦਿੱਤਾ ਸੀ ਵੀ ਨਹੀਂ, ਤੁਸੀਂ ਸਾਡੀ ਇੰਡੀਪੈਂਡੈਂਟ ਕੰਟਰੀ ਆ ਤੇ ਸੋਵਰਨਟੀ ਦੇ ਵਿੱਚ ਤੁਸੀਂ ਇੰਟਰਫੀਅਰ ਨਹੀਂ ਕਰ ਸਕਦੇ ਹੈਗੇ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਹੁਣ 25 ਜਿਹੜੇ ਫੌਜੀ ਮਾਰ ਦਿੱਤੇ ਹੈਗੇ ਆ ਮੈਕਸੀਕੋ ਦੇ, ਉੱਥੇ ਦੇ ਜਿਹੜੇ ਨੈਸ਼ਨਲ ਗਾਰਡਸ ਹੈਗੇ ਆ, ਉਹਨੂੰ ਲੈ ਕੇ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਮੈਕਸੀਕੋ ਵਾਲੇ ਅਮਰੀਕਾ ਦੀ ਮਦਦ ਜ਼ਰੂਰ ਮੰਗਣਗੇ। ਬਾਰਡਰ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਿਲਟਰੀ ਲਾਈ ਹੋਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਜਦੋਂ ਇਲੀਗਲ ਇਮੀਗ੍ਰੇਸ਼ਨ ਹੁੰਦੀ ਸੀ ਉਹਨੂੰ ਰੋਕਣ ਨੂੰ ਲੈ ਕੇ, ਤੇ ਦੂਸਰੇ ਪਾਸੇ ਮੈਕਸੀਕੋ ਦੀ ਸਰਕਾਰ ਨੇ ਵੀ ਜਿਹੜੀ ਆ ਉਹਨਾਂ ਨੇ ਵੀ ਆਪਣੀ ਮਿਲਟਰੀ ਜਿਹੜੀ ਆ ਉੱਥੇ ਲਾਈ ਹੋਈ ਹੈਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਤੁਸੀਂ ਹਿਸਾਬ ਲਾ ਲਓ ਵੀ ਕਿੱਡੇ ਇਹ ਪਾਵਰਫੁਲ ਆ। ਬਖਤਰਬੰਦ ਗੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਕਾਰਟਲ ਵਾਲਿਆਂ ਦੇ ਕੋਲ ਮੌਜੂਦ ਸੀਗੀਆਂ, ਟੌਪ ਦੇ ਇਹਨਾਂ ਦੇ ਕੋਲ ਹਥਿਆਰ ਜਿਹੜੇ ਉਹ ਸੀਗੇ, ਆਰਮੀ ਨੂੰ ਸਿੱਧੀ ਜਿਹੜੀ ਉਹ ਚੁਣੌਤੀ ਜਿਹੜੀ ਉਹ ਦੇ ਰਹੇ ਆ। ਸੋ ਇਹ ਹਾਲਾਤ ਮੈਕਸੀਕੋ ਦੇ ਪੋਲਾ ਵਲਾਟਾ ਦੇ ਜਿਹੜੇ ਇਲਾਕੇ ਦੇ ਵਿੱਚੋਂ ਸਾਹਮਣੇ ਜਿਹੜੇ ਉਹ ਆਏ ਆ। ਸੋ ਓਸਗੁਏਰਾ ਸਰਵੈਂਟਸ ਇਸ ਦਾ ਜਿਹੜਾ ਮੈਕਸੀਕਨ ਡਰੱਗ ਲਾਰਡ ਇਸ ਦਾ ਜਿਹੜਾ ਨਾਂ ਆ, ਇਹ ਜਿਹੜਾ ਸਨੋਲਾ ਕਾਰਟਲ ਆ ਉਸ ਦੇ ਪਾਵਰਫੁਲ ਮੰਨਦਾ ਆ, ਜਿਹੜਾ ਅਮਰੀਕਾ ਦਾ DEA ਵੀ ਇਸ ਨੂੰ ਵੀ ਮੈਕਸੀਕੋ ਦਾ ਸਭ ਤੋਂ ਇਨਫੇਮਸ ਕ੍ਰਿਮੀਨਲ ਗਰੁੱਪ ਆ ਸਿਨੋਲਾ, ਜਿਹੜਾ ਸਿਨੋਲੋਵਾ ਕਾਰਟਲ ਜਿਹੜਾ ਆ। ਸੋ ਬਿਲੀਅਨਸ ਆਫ ਡਾਲਰ ਦੀ ਪ੍ਰੋਡਕਸ਼ਨ ਕਰਦੇ ਆ ਫੈਂਟਨਲ ਦੀ, ਮੈਥ ਦੀ, ਅਮਰੀਕਾ ਦੇ ਵਿੱਚ ਲੈ ਕੇ ਆਉਂਦੇ ਆ, ਤੇ 50 ਦੇ 50 ਸੂਬਿਆਂ ਦੇ ਵਿੱਚ ਕਹਿੰਦੇ ਵੀ ਇਹਨਾਂ ਦੀਆਂ ਨਿਸ਼ਾਨੀਆਂ ਹੈਗੀਆਂ ਆ, ਇਹਨਾਂ ਦੇ ਨਿਸ਼ਾਨ ਨੇ ਵੀ ਇੱਥੇ ਆਪਰੇਟ ਜਿਹੜੀ ਉਹ ਕਰ ਰਹੇ ਆ। ਸੋ ਇਹ ਜਿਹੜਾ ਨਵਾਂ ਕਾਰਟਲ CJNG ਜਿਹੜਾ ਆ ਉਹ ਚੀਜ਼ ਜਿਹੜੀ ਉੱਥੇ ਚੱਲ ਰਹੀ ਆ। ਮੈਕਸੀਕੋ ਬਹੁਤ ਵੱਡਾ ਮੁਲਕ ਆ, ਛੋਟਾ ਮੁਲਕ ਨਹੀਂ ਆ ਭੂਗੋਲਿਕ ਤੌਰ ਦੇ ਉੱਤੇ ਵੀ, ਏਰੀਆ ਵਾਈਜ਼ ਵੀ, ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਦਾਂ ਦੇ ਜਿਹੜੇ ਕਾਰਟਲਸ ਆ
ਉਹਨਾਂ ਨੇ ਆਪਣਾ ਦਬਦਬਾ ਕਾਇਮ ਕੀਤਾ ਆ। ਇੱਥੋਂ ਤੱਕ ਕਿ ਜਿਹੜੇ ਲੈਟਿਨ ਮੁਲਕਾਂ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਕਾਰਟਲ ਦੇ ਬੰਦੇ ਹੀ ਲੋਕਾਂ ਨੇ ਜਿਤਾ ਕੇ ਜਿਹੜੇ ਆ ਉਹ ਸਰਕਾਰ ਦੇ ਵਿੱਚ ਵੀ ਘੱਲੇ ਹੋਏ ਹੈਗੇ ਆ। ਸੋ ਇਹ ਕੋਈ ਅਣਦੇਖੀ ਜਾਂ ਇਦਾਂ ਦੀ ਗੱਲ ਨਹੀਂ ਹੈਗੀ ਵੀ ਜਿਹਦੇ ਬਾਰੇ ਪਤਾ ਨਾ ਹੋਵੇ। ਸੋ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਨੂੰ, ਕਾਰਟਲਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ FTOs ਜਿਹੜੀ ਉਹ ਫਰਵਰੀ ਦੇ ਵਿੱਚ ਹੀ ਕਰਾਰ ਦੇ ਦਿੱਤਾ ਜੀ। ਸੀਗਾ ਪਿਛਲੇ ਸਾਲ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਮੈਕਸੀਕੋ ਵਿਜ਼ਿਟ ਕਰਨ ਗਿਆ, ਉਹਨਾਂ ਸਾਰਿਆਂ ਨੂੰ ਕਹੋ ਕਿ ਜਿੱਥੇ ਵੀ ਰਹਿ ਰਿਹਾ ਬਾਹਰ ਨਾ ਨਿਕਲਣ। CNN ਰਿਪੋਰਟ ਕਰ ਰਿਹਾ ਵੀ ਇੱਕ ਡੈਲਸ ਤੋਂ ਐਡਰੀਅਨ ਮੂਰਫੀਲਡ ਉੱਥੇ ਆਪਣੇ ਪਰਿਵਾਰ ਸਮੇਤ ਪੋਰਟਾ ਵਿਲਾਰਟਾ ਪਹੁੰਚਿਆ ਸੀ ਸੰਡੇ ਨੂੰ। ਤੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉੱਥੇ ਬੱਸਾਂ ਨੂੰ, ਟੈਕਸੀਆਂ ਨੂੰ ਅੱਗਾਂ ਲਾਈਆਂ ਹੋਈਆਂ ਹੈਗੀਆਂ ਤੇ ਸਾਰੀਆਂ ਸੜਕਾਂ ਜਿਹੜੀਆਂ ਬੰਦ ਹੈਗੀਆਂ ਆ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਸ਼ੌਕਰ ਹੈਗਾ, ਟਵਿਲਾਈਟ ਜ਼ੋਨ ਬਣਿਆ ਹੋਇਆ, ਧੂੰਆਂ ਹੀ ਧੂੰਆਂ ਉੱਥੇ ਹੈਗਾ। ਸੋ ਕਾਫੀ ਸਿਚੁਏਸ਼ਨ ਜਿਹੜੀ ਟੈਂਸ ਉੱਥੇ ਬਣੀ ਹੋਈ ਹੈਗੀ ਆ। ਅਮਰੀਕਾ ਨੇ ਵੀ ਇਹ ਕਿਹਾ ਵੀ ਜਿਹੜੇ ਉਹਦੇ ਐਮਬੈਸੀ ਦੇ EMPLOYEE ਆ, ਉਹ ਐਮਬੈਸੀ ਤੋਂ ਬਾਹਰ ਨਾ ਜਾਣ। ਬਾਕੀ ਜਿੰਨੇ ਅਮਰੀਕਨ ਸਿਟੀਜ਼ਨ ਆ ਜਿੱਥੇ ਵੀ ਹੈਗੇ ਆਪਣੇ ਅੰਦਰ ਹੀ ਰਹਿਣ, ਕਿਉਂਕਿ ਜੋ ਫਲਾਈਟਸ ਆ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ। ਜੀ, ਬਿਲਕੁਲ।